ਜ਼ੁਲਮ ਨੂੰ ਕਰਦਿਆਂ ਦੇ ਫਿਊਜ਼ ਵੇਖਦੇ ਰਹੋ ਇੱਥੇ ਰੱਖ ਨਿਊਜ਼। ਇੱਥੇ ਰੱਖ ਨਿਊਜ਼ ਵੇਖਣ ਸੁਣਨ ਵਾਲੇ ਸਾਰੇ ਜੀਆਂ ਨੂੰ ਮੁਹੰਮਦ ਸਾਦ ਜੀ ਆਇਆਂ ਨੂੰ ਆਖਦਾ ਹੈ। ਵਧਨੇ ਆ ਅੱਜ ਦੀਆਂ ਕੁਝ ਵੱਡੀਆਂ ਖਬਰਾਂ ਵੱਲ। ਇਸਲਾਮਾਬਾਦ ਹਾਈ ਕੋਰਟ ਦਾ ਪੰਜਾਬ ਦੇ ਸਾਬਕਾ ਮੁੱਖ ਵਜ਼ੀਰ ਚੌਧਰੀ ਪਰਵੇਜ਼ ਲਾਈ ਨੂੰ ਛੇਤੀ ਬਰੀ ਕਰਨ ਦਾ ਹੁਕਮ। ਇਸਲਾਮਾਬਾਦ ਹਾਈ ਕੋਰਟ ਨੇ 2 ਵਾਰ ਦੇ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਸਦਰ ਚੌਧਰੀ ਪਰਵੇਜ਼ ਲਾਈ ਦੀ 3 MPO ਦੇ ਤਹਿਤ ਪਾਈ ਗਈ ਗ੍ਰਿਫਤਾਰੀ ਮੁਅੱਤਲ ਕਰ ਦਿੱਤੀ। ਗ੍ਰਿਫਤਾਰੀ ਮੁਅੱਤਲ ਕਰਦੇ ਹੋਇਆਂ ਛੇਤੀ ਨਾਲ ਬਰੀ ਕਰਨ ਦਾ ਹੁਕਮ ਦੇ ਦਿੱਤਾ। ਜਸਟਿਸ ਤਾਰਕ महमूद जहांगीरी ने ਹੁਕਮ ਜਾਰੀ ਕੀਤੇ ਤੇ ਆਉਂਦੀ ਸੁਣਵਾਈ ਉੱਤੇ ਪਰਵੇਜ਼ ਲਾਈ ਨੂੰ ਕਿਸੇ ਵੀ ਕਿਸਮ ਦੇ ਬਿਆਨ ਦੇਣ ਤੋਂ ਰੋਕ ਦਿੱਤਾ। ਪਾਕਿਸਤਾਨੀ ਸੁਰੱਖਿਆ ਦੇ ਸਾਬਕਾ ਵਜ਼ੀਰ ਅਤੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਉੱਘੇ ਸਿਆਸਤਦਾਨ ਹਾਜਾ ਆਸਫ ਨੇ ਸਾਬਕਾ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਦੀ ਝਾਬਚਾ ਦੇਸ਼ ਮੁੜ ਆਉਣ ਦੀ ਮੰਗ ਕਰ ਦਿੱਤੀ। ਨੂਨ ਲੀਗੀ ਆਗੂ ਹਾਜਾ ਆਸਫ ਨੇ ਕਿਹਾ ਕਿ ਮੁਲਕ ਵਿੱਚ ਨੂਨ ਲੀਗ ਦੇ ਜਿੰਨੇ ਵੀ ਆਗੂ ਮੌਜੂਦ ਨੇ ਉਹਨਾਂ ਨੂੰ ਵਧਦੀ ਹੋਈ ਮਹਿੰਗਾਈ ਦੇ ਕਰਕੇ ਲੋਕਾਂ ਵੱਲੋਂ ਡਾਢੇ ਰੋਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਜ ਦੇ ਹਾਲਾਤਾਂ ਵਿੱਚ ਸ਼ਹਬਾਜ਼ ਸ਼ਰੀਫ ਅਤੇ ਨਵਾਜ਼ ਸ਼ਰੀਫ ਦੀ ਲੰਡਨ ਵਿੱਚ ਮੌਜੂਦਗੀ ਨਾਲ ਪਾਰਟੀ ਵਿੱਚ ਵੀ ਬੇਸਕੂਨੀ ਉਹ ਵੱਧ ਰਹੀ ਹੈ। ਹਾਜਾ ਆਸਫ ਦਾ ਕਹਿਣਾ ਸੀ ਕਿ ਨਵਾਜ਼ ਸ਼ਰੀਫ ਭਾਵੇਂ ਅਕਤੂਬਰ ਵਿੱਚ ਪਾਕਿਸਤਾਨ ਆਉਣ ਪਰ ਸ਼ਹਬਾਜ਼ ਸ਼ਰੀਫ ਤੇ ਸਾਗਡਾਰ ਨੂੰ ਝਾਬਚਾ ਦੇਸ਼ ਵੱਲ ਮੁੜ ਆਉਣਾ ਚਾਹੀਦਾ ਹੈ। ਸਾਬਕਾ ਵਜ਼ੀਰ ਦਾ ਇਹ ਵੀ ਕਹਿਣਾ ਸੀ ਕਿ ਮੁਲਕੀ ਸੂਰਤ-ਹਾਲ ਓਕਣ ਵੱਲ ਨਹੀਂ ਹੋਈ ਜਿਕਨ ਅਸੀਂ ਤਵੱਕੋ ਕਰ ਰਹੇ ਸਾਂ। ਸਾਗਡਾਰ ਜਦੋਂ ਪਾਕਿਸਤਾਨ ਮੁੜ ਆਏ ਸਨ ਤੇ ਸਾਨੂੰ ਅੰਦਾਜ਼ਾ ਨਹੀਂ ਸੀ ਕਿ ਐਡੀ ਵੱਡੀ ਤਬਾਹੀ ਸਾਡੇ ਮੂਹਰੇ ਆਣ ਖਲੋਤੀ ਹੋਈ ਹੈ। ਅਗਲੀ ਖਬਰ ਵਾਲਾਓ, ਜਦੋਂ ਤੱਕ ਤੇਲ ਤੇ ਡਾਲਰ ਦੇ ਮੁੱਲ ਘੱਟ ਨਹੀਂ ਹੁੰਦੇ ਉਦੋਂ ਤੱਕ ਬਿਜਲੀ ਸਸਤੀ ਹੋਣ ਦਾ ਦੂਰ ਦਾ ਕੋਈ ਵੀ ਇਮਕਾਨ ਨਹੀਂ। ਬਿਜਲੀ ਤੇ ਹੋਰ ਪਾਵਰ ਸੈਕਟਰ ਦੇ ਨਿਗਰਾਨ ਵਜ਼ੀਰ ਮੁਹੰਮਦ ਅਲੀ ਨੇ ਕਹਿ ਦਿੱਤਾ ਕਿ 60% ਬਿਜਲੀ ਦੇ ਬਿੱਲਾਂ ਦੀ ਰਿਕਵਰੀ ਨਹੀਂ ਹੁੰਦੀ। ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ। ਲੱਖਾਂ ਲੋਕਾਂ ਦਾ ਰੋਜ਼ਗਾਰ ਹੈ। ਅਸੀਂ ਹੌਲੀ ਚੀਜ਼ਾਂ ਨੂੰ ਜਾਓ ਕਰ ਰਹੇ ਹਾਂ। ਜਿੱਥੇ ਬਿਜਲੀ ਚੋਰੀ ਹੋ ਰਹੀ ਹੈ ਅਸੀਂ ਉੱਥੇ ਛਾਪੇਮਾਰੀ ਕਰਾਂਗੇ। ਅੱਗੇ ਵਧਦੇ ਹਾਂ। ਨੈਬ ਦੇ ਮਤੇ ਵਿੱਚ ਪਿਛਲੀ ਸਰਕਾਰ ਵੱਲੋਂ ਕੀਤੀ ਗਈ ਸੋਧ ਦੇ ਖਿਲਾਫ PTI ਦੇ ਚੇਅਰਮੈਨ ਇਮਰਾਨ ਖਾਨ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਗਈ ਪਟੀਸ਼ਨ ਉੱਤੇ ਸੁਣਵਾਈ। ਚੀਫ ਜਸਟਿਸ ਸੁਪਰੀਮ ਕੋਰਟ ਉਮਰ ਅਤਿਆਬ ਬੰਦਿਆਲ ਦੀ ਅਗਵਾਈ ਵਿੱਚ ਜਸਟਿਸ ਇਜਾਜ਼ੁਲ ਹਸਨ ਤੇ ਜਸਟਿਸ ਮਨਸੂਰ ਅਲੀ ਸ਼ਾਮਲ ਸਨ। ਚੀਫ ਜਸਟਿਸ ਉਮਰ ਅਤਾਬ ਬੰਦਿਆਲ ਨੇ ਕਿਹਾ ਕਿ ਨੈਬ ਸੋਧ ਕੇਸ ਦਾ ਫੈਸਲਾ ਛੇਤੀ ਹੀ ਸੁਣਾਵਾਂਗੇ ਅਤੇ ਫੈਸਲਾ ਸੁਣਾਉਣ ਦੀ ਤਰੀਕ ਦਾ ਐਲਾਨ ਬਾਅਦੋਂ ਕਰਾਂਗੇ। ਚੀਫ ਜਸਟਿਸ ਨੇ ਕਿਹਾ ਕਿ ਮੇਰੀ ਰਿਟਾਇਰਮੈਂਟ ਨੇੜੇ ਵੇ ਅਤੇ ਰਿਟਾਇਰਮੈਂਟ ਤੋਂ ਪਹਿਲਾਂ ਹੀ ਇਹ ਫੈਸਲਾ ਸੁਣਾ ਦੇਵਾਂਗੇ। ਅੱਗੇ ਆਓ। ਫਰਾਂਸ ਦੇ ਸਕੂਲਾਂ ਵਿੱਚ ਦਰਜਨਾਂ ਮੁਸਲਮਾਨ ਕੁੜੀਆਂ ਨੂੰ ਸਿਰ ਕੱਜਣ ਉੱਤੇ ਘਾਰ ਤੋੜ ਦਿੱਤਾ ਗਿਆ। ਫਰਾਂਸ ਦੇ ਸਿੱਖਿਆ ਦੇ ਵਜ਼ੀਰ ਗੈਬਰੀਅਲ ਦੇ ਮੁਤਾਬਕ ਸਕੂਲੇ ਆਉਣ ਵਾਲੀਆਂ ਉਹਨਾਂ ਕੁੜੀਆਂ ਨੂੰ ਸਕੂਲੋਂ ਮੁੜ ਘਰ ਘੱਲ ਦਿੱਤਾ ਗਿਆ ਜਿਨ੍ਹਾਂ ਸਿਰ ਨਾ ਕੱਜਣ ਤੋਂ ਇਨਕਾਰ ਕਰ ਦਿੱਤਾ ਸੀ। ਫਰਾਂਸ ਦੇ ਵਜ਼ੀਰ ਨੇ ਮੰਗਲਵਾਰ ਨੂੰ ਇੱਕ FM ਰੇਡੀਓ ਉੱਤੇ ਗੱਲ ਕਰਦੇ ਹੋਇਆਂ ਆਖਿਆ ਕਿ ਸੋਮਵਾਰ ਨੂੰ ਸਕੂਲਾਂ ਵਿੱਚ 300 ਕੁੜੀਆਂ ਨੇ ਅਬਾਇਆ ਪਾ ਕੇ ਸਿਰ ਕੱਜਿਆ ਹੋਇਆ ਸੀ, ਜਿਨ੍ਹਾਂ ਵਿੱਚੋਂ 67 ਕੁੜੀਆਂ ਨੇ ਕਿਹਾ ਕਿ ਅਸੀਂ ਅਬਾਇਆ ਨਹੀਂ ਲਾਣਾ, ਜਦਕਿ ਬਾਕੀ ਦੀਆਂ ਕੁੜੀਆਂ ਨੂੰ ਸਕੂਲ ਦੇ ਪ੍ਰਬੰਧਕਾਂ ਵੱਲੋਂ ਸਿਰ ਨੰਗਾ ਕਰਨ ਉੱਤੇ ਮਨਾ ਲਿਆ, ਭਾਵ ਅਬਾਇਆ ਲਾਣ ਉੱਤੇ ਰਾਜ਼ੀ ਕਰ ਲਿਆ। ਪਰ 67 ਮੁਸਲਮਾਨ ਕੁੜੀਆਂ ਨੇ ਇਨਕਾਰ ਕੀਤਾ ਕਿ ਅਸਾਂ ਸਿਰ ਕੱਜ ਕੇ ਰੱਖਣਾ ਹੈ, ਭਾਵੇਂ ਜੋ ਮਰਜ਼ੀ ਕਰੋ। ਸਕੂਲਾਂ ਵੱਲੋਂ ਉਹਨਾਂ ਮੁਸਲਮਾਨ ਕੁੜੀਆਂ ਨੂੰ ਘਾਰ ਤੋੜ ਦਿੱਤਾ। ਚੇਤਾ ਰਵੇ ਕਿ ਫਰਾਂਸ ਵਿੱਚ ਸੋਮਵਾਰ ਨੂੰ ਸਿੱਖਿਆ ਦੇ ਨਵੇਂ ਵਰ੍ਹੇ ਦੀ ਪਹਿਲੀ ਦਿਹਾੜ ਤੋਂ ਹੀ ਸਕੂਲਾਂ ਵਿੱਚ ਖੁੱਲਾ ਝੱਗਾ ਤੇ ਸਿਰ ਕੱਜਣ ਲਈ ਅਬਾਇਆ ਪਾਉਣ ਉੱਤੇ ਰੋਕ ਲਾਉਣ ਦਾ ਆਗਾਜ਼ ਹੋ ਚੁੱਕਿਆ ਹੈ। ਫਰਾਂਸ ਦੀ ਸਰਕਾਰ ਨੇ ਲੰਘੇ ਮਹੀਨੇ ਅਬਾਇਆ ਉੱਤੇ ਇਹ ਆਖਦੇ ਹੋਇਆਂ ਰੋਕ ਲਾਉਣ ਦਾ ਐਲਾਨ ਕੀਤਾ ਸੀ ਕਿ ਅਬਾਇਆ ਸਿੱਖਿਆ ਵਿੱਚ ਸੈਕੂਲਰਿਜ਼ਮ ਦੇ ਅਸੂਲਾਂ ਨੂੰ ਤਰੋੜਦਾ ਹੈ ਅਤੇ ਇਹ ਮਜ਼ਹਬੀ ਨਿਸ਼ਾਨੀ ਨੂੰ ਜ਼ਾਹਿਰ ਕਰਦਾ ਹੈ। ਇਸ ਰੋਕ ਉਤੇ ਸਿਆਸੀ ਜਮਾਤਾਂ ਤੇ ਖੁਸ਼ੀ ਦਾ ਪ੍ਰਗਟਾਵਾ ਕਰ ਹੀ ਰਹੀਆਂ ਨੇ, ਪਰ ਉੱਥੇ ਦੂਜੇ ਪੱਖ ਵਾਲੇ ਆਮ ਲੋਕ ਇਤਰਾਜ਼ ਜਤਾਉਂਦੇ ਨਜ਼ਰ ਆਉਂਦੇ ਨੇ ਕਿ ਇਹ ਹਰਕਤ ਸ਼ਹਿਰੀ ਆਜ਼ਾਦੀ ਦੀ ਧੋਈ ਨੇ। ਅਗਲੀ ਖਬਰ ਵੱਲ ਵਧਦੇ ਹਾਂ। ਗੁਆਂਢੀ ਦੇਸ਼ ਭਾਰਤ ਦੇ ਰਾਜਗੜ੍ਹ ਨਵੀਂ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ ਆਉਣ ਵਾਲੇ G20 ਸੰਮੇਲਨ ਤੋਂ ਪਹਿਲਾਂ ਹੀ ਗਰੀਬ ਲੋਕਾਂ ਦੀ ਸ਼ਾਮਤ ਆ ਗਈ। ਭਾਰਤ ਦੇ ਰਾਜਗੜ੍ਹ ਨਵੀਂ ਦਿੱਲੀ ਵਿੱਚ G20 ਸੰਮੇਲਨ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਦੁਨੀਆ ਦੇ ਵੱਡੇ ਦੇਸ਼ਾਂ ਦੇ ਸਦਰ ਵਜ਼ੀਰ ਆਜ਼ਮਾਂ ਸਣੇ ਖਾਰਜਾ ਦੇ ਵਜ਼ੀਰ ਸ਼ਿਰਕਤ ਕਰਨ ਜਾ ਰਹੇ ਨੇ। ਉਸੇ ਦਿੱਲੀ ਵਿੱਚ ਗਰੀਬ ਲਈ ਥਾਂ ਵੀ ਸੋੜੀ ਕੀਤੀ ਜਾ ਰਹੀ ਹੈ। G20 ਸੰਮੇਲਨ ਤੋਂ ਪਹਿਲਾਂ ਜਨਤਾ ਕੈਂਪ ਦੇ ਨਾਮ ਵਾਲੀ ਕੱਚੀ ਬਸਤੀ ਦੇ ਖਿਲਾਫ ਆਪਰੇਸ਼ਨ ਜਾਰੀ ਹੈ।
ਜਿੱਥੇ ਇਸ ਬਸਤੀ ਦੇ ਲੋਕ ਘਰੋਂ ਬੇਘਰ ਹੋ ਰਹੇ ਨੇ, ਉੱਥੇ ਇਸ ਸੰਮੇਲਨ ਵੇਲੇ ਮੋਦੀ ਸਰਕਾਰ ਨੂੰ ਵੀ ਯਾਦ ਆ ਗਿਆ ਕਿ ਇਹ ਤੇ ਬਸਤੀ ਹੀ ਗੈਰ ਕਾਨੂੰਨੀ ਹੈ। ਘਰੋਂ ਬੇਘਰ ਹੋਣ ਵਾਲੇ ਰੋਸ ਮੁਜ਼ਾਹਰਾ ਕਰਕੇ ਤੇ ਮੋਦੀ ਸਰਕਾਰ ਦਾ ਸਿਆਪਾ ਕਰ ਰਹੇ ਨੇ। ਹੁਣ ਤੱਕ ਲਈ ਐਨਾ ਹੀ। ਅਸੀਂ ਮਿਲਾਂਗੇ ਫੇਰ ਹੱਸਦੇ ਵਸਦੇ ਤੇ ਭਜਦੇ ਨੱਚਦੇ ਰਹੋ। ਅੱਲਾ ਰਾਖਾ ਹੋਵੇ ਜੇ।